वाहिगुरू जी का खालसा वाहिगुरू जी की फतेह। मैं ਤੁਹਾਡੀ ਹੋਸਟ ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ ਪਿਛਲੇ ਦਿਨੀ ਕੈਪੀਟਲ ਹਿਲ ਤੇ ਯੂਨਾਈਟਿਡ ਸਿੱਖਸ ਵੱਲੋਂ ਸਾਲਾਨਾ ਗਲੋਬਲ ਸਿੱਖ ਰਿਪੋਰਟ ਜਾਰੀ ਕੀਤੀ ਗਈ, ਜਿਸ ਨੂੰ ਕਾਂਗਰਸਮੈਨ ਮਾਈਕ ਹਾਂਡਾ ਨੇ ਰਿਲੀਜ਼ ਕੀਤਾ। ਇਸ ਫੰਕਸ਼ਨ ਵਿੱਚ ਸਿੱਖ ਕਮਿਊਨਿਟੀ ਦੇ ਨੁਮਾਇੰਦਿਆਂ ਤੋਂ ਇਲਾਵਾ ਸਟੇਟ ਡਿਪਾਰਟਮੈਂਟ, US ਸਰਫ ਅਤੇ ਹੋਰ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਰਿਪਰੈਜ਼ੈਂਟੇਟਿਵ ਵੀ ਸ਼ਾਮਿਲ ਹੋਏ। ਅੱਜ ਅਸੀਂ ਇਸ ਫੰਕਸ਼ਨ ਸੰਬੰਧੀ ਜਾਣਕਾਰੀ ਲੈਣ ਲਈ ਯੂਨਾਈਟਿਡ ਸਿੱਖਸ ਦੇ ਸਟਾਫ ਅਟਾਰਨੀ ਸਰਦਾਰ ਮਨਮੀਤ ਸਿੰਘ ਹੋਰਾਂ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी, वाहिगुरू जी का खालसा वाहिगुरू जी की फतेह जी। ਵੀਰ ਜੀ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਹ ਗਲੋਬਲ ਸਿੱਖ ਰਿਪੋਰਟ ਦਾ ਕੀ ਕਨਸੈਪਟ ਹੈ ਅਤੇ ਯੂਨਾਈਟਿਡ ਸਿੱਖਸ ਨੇ ਇਹ ਕਦੋਂ ਤੋਂ ਪਬਲਿਸ਼ ਕਰਨੀ ਸ਼ੁਰੂ ਕੀਤੀ, ਇਸ ਬਾਰੇ ਵੇਰਵੇ ਦੇ ਨਾਲ ਜਾਣਕਾਰੀ ਦਿਓ। ग्लोबल सिख सिविल एंड ह्यूमन राइट्स रिपोर्ट एक बड़ा कॉम्प्रीहेंसिव डॉक्यूमेंट है जी, ਜਿਹੜਾ ਕਿ ਸਾਰੀ ਸਿਵਲ ਤੇ ਹਿਊਮਨ ਰਾਈਟਸ ਵਾਇਲੇਸ਼ਨ ਜਿਹੜੀਆਂ ਸਿੱਖ ਕਮਿਊਨਿਟੀ ਦੇ ਖਿਲਾਫ ਹੁੰਦੀਆਂ ਦੁਨੀਆ ਭਰ ਚ ਨੂੰ ਕਵਰ ਕਰਦਾ ਜੀ। ਫॉर एग्जांपल फ्रेंच टर्बन बैन ਦਾ ਮਸਲਾ ਲੈ ਲਈਏ, 3 ਕੇਸ ਯੂਨਾਈਟਿਡ ਸਿੱਖਸ ਜਿੱਤ ਚੁੱਕੀ ਹੈ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਤੇ, ਪਰ ਫਿਰ ਵੀ ਫਰਾਂਸ ਦੀ ਸਰਕਾਰ ਉਹ ਡਿਸੀਜਨਸ ਲਾਗੂ ਕਰਨ ਵਾਸਤੇ ਤਿਆਰ ਨਹੀਂ ਹੈ। ਬੈਲਜੀਅਮ ਨੇ ਵੀ ਹੁਣ ਫਰਾਂਸ ਦੇ ਫੁੱਟਸਟੈਪਸ ਫੋਲੋ ਕਰਕੇ ਤੇ ਜਿਹੜਾ ਜੀਓ ਰੀਜਨ ਹੈ, ਜਿਹੜਾ ਫਲੈਮਿਸ਼ ਰੀਜਨ ਹੈ ਬੈਲਜੀਅਮ ਦਾ, ਉੱਥੇ ਜੀਓ ਸਕੂਲ ਨਾਮ ਦਾ ਇੱਕ ਗਰੁੱਪ ਹੈ ਜਿਹਨੇ ਕਿ ਪਟਕੇ ਦੇ ਉੱਤੇ ਬੈਨ ਲਗਾ ਦਿੱਤਾ ਹੈ ਆਪਣੇ ਉਸ ਫਲੈਮਿਸ਼ ਰੀਜਨ ਦੇ ਵਿੱਚ ਜੀ। ਔਰ ਕੈਨੇਡਾ ਨੇ ਪਿਛਲੇ ਸਾਲ ਜਿਹੜਾ ਕਿਊਬੈਕ ਦੇ ਵਿੱਚ ਪਾਰਟੀ ਕਿਬੋਸਿਸ ਜਿਹੜੀ ਕਿ ਰੂਲਿੰਗ ਪਾਰਟੀ ਸੀਗੀ, ਹੁਣ ਉਹਨਾਂ ਨੂੰ ਹੁਣ ਉਹ ਆਊਟ ਆਫ ਪਾਵਰ ਨੇ ਤੇ ਉਹਨਾਂ ਨੇ ਵੀ ਪਿਛਲੇ ਸਾਲ ਇੱਕ ਬਿੱਲ 60 ਜਿਹੜਾ ਕਿਊਬੈਕ ਚਾਰਟਰ ਆਫ ਵੈਲਿਊਜ਼ ਉਹਨਾਂ ਨੇ ਇੱਕ ਬਿੱਲ ਟੇਬਲ ਕਰਤਾ ਸੀ, ਜਿਹਨੇ ਕਿ ਹੋਰ ਧਾਰਮਿਕ ਚਿੰਨ੍ਹਾਂ ਦੇ ਨਾਲ ਸਿੱਖ ਟਰਬਨ ਨੂੰ ਵੀ, ਦਸਤਾਰ ਨੂੰ ਵੀ ਬੈਨ ਕਰ ਦੇਣਾ ਸੀਗਾ ਫॉर ਆਲ ਗਵਰਨਮੈਂਟ ਵਰਕਰਸ। ਸੋ ਬੜਾ ਕੰਪਰੀਹੈਂਸਿਵ ਡਾਕੂਮੈਂਟ। ਚਾਈਨਾ ਤੇ ਹਾਂਗਕਾਂਗ ਚ ਸਿੱਖਾਂ ਦੇ ਕੀ ਇਸ਼ੂ ਚੱਲ ਰਹੇ ਨੇ, ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੀ ਕੀ ਸਿਚੁਏਸ਼ਨ ਹੈ, ਆਸਟ੍ਰੇਲੀਆ ਚ ਸਿੱਖਾਂ ਦੀ ਕੀ ਸਿਚੁਏਸ਼ਨ ਹੈ, ਯੂਨਾਈਟਿਡ ਸਟੇਟਸ ਦੇ ਵਿੱਚ ਸਿੱਖਾਂ ਦੇ ਸਿਵਲ ਤੇ ਹਿਊਮਨ ਰਾਈਟਸ ਦੇ ਕੀ ਹਾਲਾਤ ਨੇ। ਕੰਪਰੀਹੈਂਸਿਵ ਡਾਕੂਮੈਂਟ ਬੜਾ ਡਿਟੇਲ ਚ ਸਾਰੀ ਚੀਜ਼ਾਂ ਨੂੰ ਕਵਰ ਕਰਦਾ ਹੈ। ਔਰ ਇਹ ਰਿਪੋਰਟ ਦਾ ਇਹ ਸਾਡੀ 5th ਜਿਹੜੀ ਹੈ ਗਲੋਬਲ ਸਿੱਖ ਰਿਪੋਰਟ ਸੀਗੀ। ਸੋ 5 ਸਾਲ ਹੋ ਗਏ ਅੱਜ ਕਿ ਸਾਡੀ ਜਿਹੜੀ ਐਨੂਅਲ ਪਬਲੀਕੇਸ਼ਨ ਹੈ ਜਾਰੀ ਹੈ ਜੀ। ਤੇ ਵੀ ਜਦੋਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਰਿਲੀਜ਼ ਕੀਤੀਆਂ ਜਾਂਦੀਆਂ ਤਾਂ ਇਸ ਦਾ ਕੀ ਫਾਇਦਾ ਹੁੰਦਾ ਹੈ? ਕਿ ਇਸ ਨਾਲ ਕੋਈ ਸਥਿਤੀ ਵਿੱਚ ਸੁਧਾਰ ਆਉਂਦਾ ਹੈ? ਹਾਂਜੀ, ਐਬਸੋਲੂਟਲੀ। ਜਦੋਂ ਵੀ ਕੋਈ ਚੀਜ਼ ਡਾਕੂਮੈਂਟ ਹੁੰਦੀ ਹੈ, ਸਟੈਟਿਸਟਿਕਸ ਤਿਆਰ ਹੁੰਦੇ ਨੇ ਤੇ ਉਹਨਾਂ ਨੂੰ ਗਵਰਨਮੈਂਟ ਰਿਪਰੈਜ਼ੈਂਟੇਟਿਵ ਦੇ ਅੱਗੇ ਪੇਸ਼ ਕੀਤਾ ਜਾਂਦਾ ਹੈ ਕਿ ਅਸੀਂ ਸਿਰਫ ਆ ਕੇ ਲਿਪ ਸਰਵਿਸ ਨਹੀਂ ਕਰ ਰਹੇ, ਅਸੀਂ ਤੁਹਾਡੇ ਕੋਲ ਹਾਰਡਕੋਰ ਫੈਕਟਸ ਲੈ ਕੇ ਆਏ ਹਾਂ, ਡਾਕੂਮੈਂਟਡ ਫੈਕਟਸ ਨੇ, ਸਟੈਟਸ ਤਿਆਰ ਨੇ, ਬੜੇ ਰਿਲਾਇਬਲ ਸੋਰਸਸ ਤੋਂ ਅਸੀਂ ਆਪਣੀ ਸਾਰੀ ਇਨਫੋਰਮੇਸ਼ਨ ਗੈਦਰ ਕੀਤੀ ਹੈ ਤੇ ਉਹਦਾ ਇੱਕ ਇੰਪੈਕਟ ਹੀ ਵੱਖਰਾ ਹੁੰਦਾ ਹੈ। ਹੁਣ ਫॉर एग्जांपल ਜੇ ਅਸੀਂ ਸਟੇਟ ਡਿਪਾਰਟਮੈਂਟ ਨਾਲ ਜਾ ਕੇ ਸਿਰਫ ਇੱਕ ਜ਼ੁਬਾਨੀ ਗੱਲਬਾਤ ਕਰਦੇ ਹਾਂ ਐਜ਼ ਕੰਪੇਅਰ ਟੂ ਕਿ ਅਸੀਂ ਇੱਕ ਪ੍ਰਿੰਟਡ ਰਿਪੋਰਟ ਉਹਨਾਂ ਕੋਲ ਲੈ ਕੇ ਜਾ ਰਹੇ ਹਾਂ, which is a very comprehensive document। ਹਰ ਚੀਜ਼ ਨੂੰ ਡਿਟੇਲ ਦੇ ਵਿੱਚ ਉਹ ਡਿਸਕਸ ਕਰ ਰਿਹਾ ਹੈ। ਰਿਪੋਰਟ ਦੇ ਵਿੱਚ ਸਾਈਟਿੰਗਸ ਨੇ, ਸੋਰਸਿਸ ਦਿੱਤੇ ਹੋਏ ਨੇ ਕਿ ਇਨਫੋਰਮੇਸ਼ਨ ਕਿੱਥੋਂ ਲਿੱਤੀ ਗਈ ਹੈ ਤੇ ਉਹਦਾ ਇੱਕ ਵੱਖਰਾ ਹੀ ਇੰਪੈਕਟ ਹੁੰਦਾ ਹੈ। ਹਾਂਜੀ ਹਾਂਜੀ। ਤੇ ਵੀਰ ਜੀ, ਜਿਸ ਤੁਸੀਂ ਪੂਰੇ ਗਲੋਬਲ ਸਿੱਖ ਰਿਪੋਰਟ ਜਾਰੀ ਕਰਦੇ ਹੋ, ਪੂਰੇ ਦੁਨੀਆ ਦੇ ਵਿੱਚ ਸਿੱਖ ਵਸਦੇ ਨੇ, ਤੁਸੀਂ ਉਹਨਾਂ ਬਾਰੇ ਗੱਲਬਾਤ ਕਰਦੇ ਹੋ। ਤੁਸੀਂ ਕਾਫੀ ਸਾਰੇ ਬਾਹਰ ਦੇ ਦੇਸ਼ਾਂ ਦੇ ਸਿੱਖਾਂ ਬਾਰੇ ਗੱਲ ਕੀਤੀ, ਪਰ ਜਿਸ ਤਰ੍ਹਾਂ ਪੰਜਾਬ ਆਪਣੇ ਇੰਡੀਆ ਦੇ ਵਿੱਚ ਸਿੱਖ ਵਸਦੇ ਨੇ, ਉਹਨਾਂ ਨੂੰ ਕਾਫੀ ਪ੍ਰੋਬਲਮਸ ਆ ਰਹੀਆਂ ਨੇ, ਉਹ ਕਿਹੜੀਆਂ ਪ੍ਰੋਬਲਮਸ ਫੇਸ ਕਰਦੇ ਨੇ, ਇਸ ਬਾਰੇ ਵੀ ਤੁਸੀਂ ਇਸ ਗਲੋਬਲ ਸਿੱਖ ਰਿਪੋਰਟ ਦੇ ਵਿੱਚ ਜਾਣਕਾਰੀ ਦਿੰਦੇ ਹੋ? ਹਾਂਜੀ ਹਾਂਜੀ, ਐਬਸੋਲੂਟਲੀ। ਜੇ ਸਾਡੀ ਗਲੋਬਲ ਸਿੱਖ ਰਿਪੋਰਟ ਨੂੰ ਦੇਖਿਆ ਜਾਵੇ, ਅਸੀਂ ਸਾਰੇ ਇਸ਼ੂਜ਼ ਡਿਸਕਸ ਕੀਤੇ ਨੇ। ਜਿਹੜਾ ਸਿੱਖ ਜੈਨੋਸਾਈਡ ਦਾ ਇਸ਼ੂ ਹੈ ਉਹ ਤੇ ਬਾਈ ਡਿਫਾਲਟ ਅਸੀਂ ਹਰ ਸਾਲ ਕਵਰ ਕਰਦੇ ਹੀ ਕਰਦੇ ਹਾਂ। ਉਹ ਇੱਕ ਇਸ਼ੂ ਹੈ ਜਿਹੜਾ ਕਿ ਸਭ ਤੋਂ ਜ਼ਿਆਦਾ ਸੈਂਸਿਟਿਵ ਤੇ ਜਿਹੜਾ ਸਭ ਤੋਂ ਦਰਦਨਾਕ ਘਟਨਾ ਜਿਹੜੀ ਵਾਪਰੀ ਹੈ ਸਿੱਖ ਕੌਮ ਤੇ ਹੁਣ ਤੱਕ ਦੇਸ਼ ਵਿੱਚ, ਉਹ ਤੇ ਬਾਈ ਡਿਫਾਲਟ ਅਸੀਂ ਉਹਨੂੰ ਹਰ ਸਾਲ ਕਵਰ ਕਰਦੇ ਹਾਂ। ਉਹਦੇ ਤੇ ਰੀਸੈਂਟ ਡਿਵੈਲਪਮੈਂਟਸ ਕਿ ਹੁਣ ਕੀ ਚੱਲ ਰਿਹਾ, ਕੋਈ ਕਨਵਿਕਸ਼ਨ ਹੋਈ ਹੈ ਨਹੀਂ ਹੋਈ। ਫੈਕਟ ਹੈ ਕਿ ਵੀ ਹੈਵਨਟ ਸੀਨ ਐਨੀ ਕਨਵਿਕਸ਼ਨ ਸੋ ਫਾਰ ਇਨ ਦੈਟ ਮਾਸ ਮਰਡਰ। ਤੇ ਉਸ ਤੋਂ ਇਲਾਵਾ ਅਸੀਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜੀ ਦਾ ਵੀ ਇਸ਼ੂ ਕਵਰ ਕੀਤਾ ਰਿਪੋਰਟ ਦੇ ਵਿੱਚ, ਭਾਈ ਗੁਰਬਖਸ਼ ਸਿੰਘ ਜੀ ਦਾ ਇਸ਼ੂ ਕਵਰ ਕੀਤਾ ਰਿਪੋਰਟ ਦੇ ਵਿੱਚ, ਜਿਹੜਾ ਸਾਊਥ ਇੰਡੀਆ ਦੇ ਵਿੱਚ ਆਈ ਬਿਲੀਵ ਵਿਸ਼ਾਖਾਪਟਨਮ ਸ਼ਹਿਰ ਦਾ ਨਾਮ ਹੈ, ਜਿੱਥੇ ਆਪਣਾ ਉਹਨਾਂ ਨੇ ਗੁਰਦੁਆਰਾ ਸਾਹਿਬ ਨੂੰ
ਅਟੈਕ ਕੀਤਾ ਸੀ ਆਈ ਬਲੀਵ ਉਹਨਾਂ ਨੇ ਫਾਇਰ ਅੱਗ ਵੀ ਲਗਾਤੀ ਸੀ ਜੀ ਸੋ ਇਦਾਂ ਦੇ ਇਨਸੀਡੈਂਟਸ ਮਤਲਬ ਜਿਹੜੀਆਂ ਵੀ ਲਾਈਕ ਮਤਲਬ ਕੌਮ ਤੇ ਅਟੈਕ ਜਾਂ ਸਿਵਲ ਜਾਂ ਹਿਊਮਨ ਰਾਈਟਸ ਵਾਇਲੇਸ਼ਨਸ ਦੇ ਮਸਲੇ ਸੋ ਅਸੀਂ ਵੱਧ ਤੋਂ ਵੱਧ ਉਹਨਾਂ ਨੂੰ ਕਵਰ ਕਰਦੇ ਹਾਂ ਰਿਪੋਰਟ ਦੇ ਵਿੱਚ ਜੀ ਜੀ ਤੇ ਵੀਰ ਜੀ ਓਵਰਆਲ ਕਿਉਂਕਿ ਸਾਡੇ ਕੋਲ 3-4 ਮਿੰਟ ਰਹਿ ਗਏ ਨੇ ਅਸੀਂ ਜਾਣਨਾ ਚਾਹਾਂਗੇ what are the major issues Sikh qawm is facing today right now what are the like a major issues that we are facing right now throughout the world ਥਰੂਆਊਟ ਦਾ ਵਰਲਡ ਚਲੋ ਜੀ ਅਸੀਂ ਯੂਨਾਈਟਿਡ ਸਟੇਟਸ ਤੋਂ ਹੀ ਸ਼ੁਰੂ ਕਰਦੇ ਹਾਂ ਜੀ ਸਿੱਖ ਜਿਹੜੇ ਨੇ ਯੂਐਸ ਆਰਮੀ ਚ ਨਹੀਂ ਸਰਵ ਕਰ ਸਕਦੇ ਜੀ ਫਿਰ ਆਰਓਟੀਸੀ ਚ ਨਹੀਂ ਸਰਵ ਕਰ ਸਕਦੇ ਆਰਓਟੀਸੀ ਜਿਹੜਾ ਕਾਲਜ ਯੂਥ ਪਹਿਲੇ ਐਨਰੋਲ ਹੁੰਦੇ ਨੇ ਉਹਨਾਂ ਦੀ ਫਾਊਂਡੇਸ਼ਨ ਰੱਖੀ ਜਾਂਦੀ ਹੈ ਫਿਰ ਇਵੈਂਚੁਅਲੀ ਉਹ ਆਰਮੀ ਚ ਜਾਂਦੇ ਨੇ ਜਿਹਨੂੰ ਕਿ ਇੰਡੀਆ ਦੇ ਵਿੱਚ ਐਨਸੀਸੀ ਵੀ ਕਹਿ ਦਿੱਤਾ ਜਾਂਦਾ ਸੋ ਉਹਦੇ ਉੱਤੇ ਵੀ ਬੈਨ ਹੈ ਜਦ ਤੱਕ ਉਹ ਸ਼ੇਵ ਨਹੀਂ ਕਰਦੇ ਤੇ ਆਪਣਾ ਦਸਤਾਰ ਨੂੰ ਉਤਾਰਨ ਵਾਸਤੇ ਕਿਹਾ ਜਾਂਦਾ ਉਹਨਾਂ ਨੂੰ ਜੇ ਉਹ ਆਪਣਾ ਫੌਜ ਚ ਜਾਣਾ ਚਾਹੁੰਦੇ ਨੇ ਆਰਓਟੀਸੀ ਜਾਣਾ ਚਾਹੁੰਦੇ ਨੇ ਉਹ ਇੱਕ ਬੜਾ ਸੀਰੀਅਸ ਮਸਲਾ ਹੈ ਜਿਹਨੂੰ ਆਪਾਂ ਗਿਣਦੇ ਹਾਂ ਜੀ ਬਿਲਕੁਲ ਤੇ ਹੇਟ ਕ੍ਰਾਈਮਸ ਦੇ ਤੇ ਇਸ਼ੂਜ਼ ਨਾਨ ਸਟਾਪ ਚੱਲ ਹੀ ਰਹੇ ਨੇ ਬਿਲਕੁਲ 9/11 ਤੋਂ ਬਾਅਦ ਕੋਈ ਨਾ ਕੋਈ ਕੇਸ ਆਇਆ ਹੀ ਰਹਿੰਦਾ ਹਾਂਜੀ ਤੇ ਉਸ ਤੋਂ ਇਲਾਵਾ ਏਮਪਲੋਇਮੈਂਟ ਡਿਸਕ੍ਰਿਮੀਨੇਸ਼ਨ ਵੀ ਹੈ ਸਿੱਖਾਂ ਦੇ ਨਾਲ ਹੁਣ ਜਿਵੇਂ ਯੂਨਾਈਟਿਡ ਸਟੇਟਸ ਨੇ ਪਿੱਛੇ ਬੜਾ ਵੱਡਾ ਕੈਂਪੇਨ ਚਲਾਇਆ ਸੀਗਾ ਕੈਪੀਟਲ ਹਿੱਲ ਤੇ ਜਿਹੜਾ ਹੇਅਰ ਸੈਂਪਲਿੰਗ ਬਿੱਲ ਜਿਹੜਾ ਪ੍ਰਪੋਜ਼ ਕੀਤਾ ਆਰਕਨਸਾ ਦੇ ਕਾਂਗਰਸਮੈਨ ਨੇ ਜੀ ਸਿੱਖ ਟਰੱਕ ਡਰਾਈਵਰਾਂ ਵਾਸਤੇ ਉਹਨਾਂ ਨੇ ਮਤਲਬ ਬਿੱਲ ਪ੍ਰਪੋਜ਼ ਕਰਦਾ ਸੀਗਾ ਕਿ ਹੇਅਰ ਸੈਂਪਲਿੰਗ ਮੈਂਡੇਟਰੀ ਕੀਤੀ ਜਾਵੇ ਟਰੱਕ ਟੈਸਟਿੰਗ ਵਾਸਤੇ ਜੀ ਤੇ ਉਹਦਾ ਬੜਾ ਸਵੇਅਰ ਇੰਪੈਕਟ ਹੈ ਸਿੱਖ ਕਮਿਊਨਿਟੀ ਤੇ ਸੋ ਉਹ ਇੱਕ ਇਸ਼ੂ ਹੈ ਸਿੱਖਾਂ ਦਾ ਯੂਨਾਈਟਿਡ ਸਟੇਟਸ ਵਿੱਚ ਫਿਰ ਆਪਣੇ ਜਦੋਂ ਆਪਣਾ ਸਿੱਖ ਵੀ ਭਰਾ ਫੋਰ ਐਗਜ਼ਾਮਪਲ ਉਹਨਾਂ ਦਾ ਕੋਈ ਨੀਅਰ ਐਂਡ ਡੀਅਰ ਵਨ ਜੇਲ੍ਹ ਦੇ ਵਿੱਚ ਕਰੈਕਸ਼ਨਲ ਫੈਸਿਲਿਟੀ ਦੇ ਵਿੱਚ ਲੌਜਡ ਹੈ ਉਹਨਾਂ ਨੂੰ ਜਦ ਐਜ਼ ਅ ਵਿਜ਼ਿਟਰ ਉਹ ਮਿਲਣ ਜਾਂਦੇ ਨੇ ਤਾਂ ਉੱਥੇ ਉਹਨਾਂ ਨੂੰ ਪੱਗਾਂ ਉਤਾਰਨ ਵਾਸਤੇ ਕਿਹਾ ਜਾਂਦਾ ਬੜੀ ਬਦਸਲੂਕੀ ਕੀਤੀ ਜਾਂਦੀ ਹੈ ਦਸਤਾਰ ਦੇ ਨਾਲ ਤੇ ਆਪਣਾ ਹੇਅਰ ਸੈਂਪਲਿੰਗ ਦਾ ਤੇ ਸਾਡੇ ਕੋਲ ਕੇਸ ਆਇਆ ਵੀ ਸੀਗਾ ਪਿਛਲੇ ਸਾਲ ਜਿਹਦੇ ਚ ਕਿ ਇੱਕ ਬਜ਼ੁਰਗ ਸਿੱਖ ਟਰੱਕ ਡਰਾਈਵਰ ਕੋਲੋਂ ਵਾਲਾਂ ਦਾ ਸੈਂਪਲ ਮੰਗਿਆ ਗਿਆ ਡਰੱਗ ਟੈਸਟਿੰਗ ਵਾਸਤੇ ਐਰੀਜ਼ੋਨਾ ਚ ਜੀ ਉਹ ਮੈਟਰ ਅਸੀਂ ਟੇਕ ਅਪ ਕੀਤਾ ਉਸੇ ਦਾ ਕੰਪਲੇਂਟ ਫਾਈਲ ਕੀਤੀ ਸੋ ਸਿੱਖ ਬੱਚਿਆਂ ਦੇ ਸਕੂਲ ਬੁਲਿੰਗ ਦੇ ਇਸ਼ੂਜ਼ ਬੜੇ ਸਿਵੀਅਰ ਨੇ ਇਸ ਕੰਟਰੀ ਦੇ ਵਿੱਚ ਬਿਲਕੁਲ ਸੋ ਯੂਨਾਈਟਿਡ ਸਟੇਟਸ ਇਹ ਮੁੱਦੇ ਨੇ ਕੈਨੇਡਾ ਦੇ ਵਿੱਚ ਜਿਹੜਾ ਉਹਨਾਂ ਨੇ ਪਿਛਲੇ ਸਾਲ ਬਿੱਲ ਪ੍ਰਪੋਜ਼ ਕਰਤਾ ਸੀਗਾ ਬਿੱਲ 60 ਚਾਰਟਰ ਆਫ ਵੈਲਿਊਜ਼ ਜਿਹਨੇ ਕਿ ਕੰਸਪੀਕੁਅਸ ਰਿਲੀਜੀਅਸ ਸਿੰਬਲਸ ਜਿਹਦੇ ਵਿੱਚ ਉਹ ਸਿੱਖਾਂ ਦੀ ਦਸਤਾਰ ਨੂੰ ਵੀ ਕਾਊਂਟ ਕਰਦੇ ਸੀਗੇ ਉਹਦੇ ਤੋਂ ਉਹਨਾਂ ਨੇ ਬੈਨ ਲਗਾ ਦੇਣਾ ਸੀ ਫॉर ਆਲ ਗਵਰਨਮੈਂਟ ਵਰਕਰਸ ਚਲੋ ਇਹਨੂੰ ਮੈਂ ਗੁੱਡ ਫੋਰਚੂਨ ਹੀ ਕਹਾਂਗਾ ਕਿ ਉਹ ਪਾਰਟੀ ਜਿਹਨੇ ਬਿੱਲ ਟੇਬਲ ਕੀਤਾ ਸੀ ਹੁਣ ਇਸ ਵੇਲੇ ਉਹ ਪਾਵਰ 'ਚ ਨਹੀਂ ਹੈਗੀ ਤੇ ਲਾਸਟ ਦੇ ਇਲੈਕਸ਼ਨਸ ਮਹੀਨਾ 2 ਮਹੀਨੇ ਪਹਿਲੇ ਇੰਡੀਆ ਦੇ ਵਿੱਚ ਸਿੱਖਾਂ ਦੇ ਇਸ਼ੂਜ਼ ਤੁਹਾਨੂੰ ਮੈਂ ਗਿਣਾਈ ਦਿੱਤੇ ਫਿਰ ਬੈਂਕ ਦੇ ਵਿੱਚ ਉਹਨਾਂ ਨੇ ਪਟਕੇ ਦੇ ਉੱਤੇ ਸਿੱਖ ਦਸਤਾਰ ਦੇ ਉੱਤੇ ਬੈਨ ਲਗਾ ਦਿੱਤਾ ਜੀਓ ਪਬਲਿਕ ਸਕੂਲਸ ਨੇ ਫਲੈਮਿਸ਼ ਰੀਜਨ ਦੇ ਵਿੱਚ 10,000 ਸਿੱਖਾਂ ਦਾ ਇੰਪੈਕਟ ਫਰਾਂਸ ਦੇ ਇਸ਼ੂਜ਼ ਬਾਰੇ ਅਸੀਂ ਜਾਣਦੇ ਹੀ ਹਾਂ ਜਿਵੇਂ ਕਿ ਮੈਂ ਥੋੜੀ ਦੇਰ ਪਹਿਲੇ ਐਕਸਪਲੇਨ ਕੀਤਾ ਅਫਗਾਨਿਸਤਾਨ ਦੇ ਵਿੱਚ ਬੜੇ ਇਸ਼ੂਜ਼ ਨੇ ਸਿੱਖਾਂ ਦੇ ਆਪਣਾ ਉਹਨਾਂ ਨੂੰ ਕ੍ਰਿਮੇਸ਼ਨ ਤੋਂ ਰੋਕਿਆ ਜਾਂਦਾ ਹੈ ਕਿ ਆਪਣੇ ਨੀਅਰ ਐਂਡ ਡੀਅਰ ਵਨਸ ਦਾ ਸੰਸਕਾਰ ਨਹੀਂ ਕਰ ਸਕਦੇ ਉਹ ਜਿਹੜੀ ਵੀ ਚੀਜ਼ ਉੱਥੇ ਅਨ ਇਸਲਾਮਿਕ ਮੰਨੀ ਜਾਂਦੀ ਹੈ ਅਫਗਾਨਿਸਤਾਨ ਦੇ ਵਿੱਚ ਸੋ ਆਪਣਾ ਗੁਰਦੁਆਰਿਆਂ ਤੇ ਅਟੈਕ ਕੀਤਾ ਜਾਂਦਾ ਹੈ ਤੇ ਹੋਰ ਵੀ ਮਤਲਬ ਧਰਮ ਦੇ ਉੱਤੇ ਬਹੁਤ ਪਾਬੰਦੀਆਂ ਨੇ ਸੋ ਇਹ ਸਾਰੇ ਇਸ਼ੂਜ਼ ਵੀ ਮਤਲਬ ਸਿੱਖ ਕਮਿਊਨਿਟੀ ਅਫਗਾਨਿਸਤਾਨ 'ਚ ਫੇਸ ਕਰ ਰਹੀ ਹੈ ਕਾਫੀ ਸਿੱਖ ਤੇ ਬੜੀ ਵੱਡੀ ਤਾਦਾਦ 'ਚ ਅਫਗਾਨਿਸਤਾਨ ਨੂੰ ਛੱਡ ਵੀ ਚੁੱਕੇ ਨੇ ਬੜੀ ਛੋਟੀ ਪਾਪੂਲੇਸ਼ਨ ਉੱਥੇ ਰਹਿ ਗਈ ਹੈ ਸੋ ਬੇਸਿਕਲੀ ਇਹ ਸਾਰੇ ਗਲੋਬਲ ਇਸ਼ੂਜ਼ ਨੇ ਸਿੱਖਾਂ ਦੇ ਜੀ ਵੀਰ ਜੀ ਥੈਂਕ ਯੂ ਸੋ ਮਚ ਤੁਸੀਂ ਸਾਰੇ ਇਸ਼ੂਜ਼ ਦਾ ਵੇਰਵਾ ਦਿੱਤਾ ਹੋਪਫੁਲੀ ਜਿਹੜੇ ਸਾਰੇ ਦਰਸ਼ਕ ਨੇ ਉਹਨਾਂ ਨੂੰ ਪਤਾ ਲੱਗੇਗਾ ਕਿ ਥਰੂ ਆਊਟ ਦਾ ਵਰਲਡ ਸਿੱਖ ਆਪਣੀ ਕਮਿਊਨਿਟੀ ਨੇ ਸਾਡੇ ਭਰਾ ਭੈਣਾਂ ਨੇ ਕਿਸ ਤਰ੍ਹਾਂ ਦੇ ਇਸ਼ੂਜ਼ ਨੂੰ ਫੇਸ ਕਰ ਰਹੀਆਂ ਨੇ ਵੀਰ ਜੀ ਐਕਚੁਅਲੀ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ ਤੁਹਾਡਾ ਬਹੁਤ ਸ਼ੁਕਰੀਆ ਤੁਹਾਡੇ ਟਾਈਮ ਦੇ ਲਈ ਤੁਹਾਡੇ ਵਿਚਾਰਾਂ ਦੇ ਲਈ ਅੱਜ ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Viewers, वक्त हो गया एक छोटे जे ब्रेक तक. Keep watching News TV 84. The Nal will be right back after a short break.